ਪੰਜਾਬੀ ਭਾਸ਼ਾ ਚੈਨਲ 'ਤੇ ਆਪ ਜੀ ਦਾ ਸਵਾਗਤ ਹੈ। ਮੇਰੇ ਵੱਲੋਂ ਸਾਰਿਆਂ ਨੂੰ ਪਿਆਰ ਭਰੀ ਸਤਿ ਸ਼੍ਰੀ ਅਕਾਲ। ਅੱਜ ਅਸੀਂ ਪੰਜਾਬੀ ਪਾਠ ਪੁਸਤਕ ਸਤਿ ਕਿਰਨਾਂ ਭਾਗ 2 ਦਾ 5ਵਾਂ ਅਧਿਆਇ ਗੁਰੂ ਉਪਦੇਸ਼ ਪੜ੍ਹ ਰਹੇ ਹਾਂ। ਆਓ ਸ਼ੁਰੂ ਕਰਦੇ ਹਾਂ। ਅਸੀਂ ਪੜ੍ਹਾਂਗੇ ਕਿ ਦਸੇ ਗੁਰੂਆਂ ਨੇ ਸਿੱਖੀ ਦੀ ਜੋਤ ਬਾਲੀ। ਕਿ ਦਸੇ ਗੁਰੂਆਂ ਸਿੱਖਾਂ ਦੇ 10 ਗੁਰੂ ਹਨ ਜਿਨ੍ਹਾਂ ਨੇ ਸਿੱਖੀ ਦੀ ਜੋਤ ਬਾਲੀ, ਜਿਨ੍ਹਾਂ ਨੇ ਸਿੱਖੀ ਦੀ ਜੋਤ ਜਲਾਈ ਹੈ, ਜਿਨ੍ਹਾਂ ਨੇ ਸਿੱਖੀ ਦੀ ਸਿਰਜਣਾ ਕਰੀ ਹੈ। ਰੋਸ਼ਨ ਸਮਾਏ ਰਹੂਗੀ ਜਗ ਅੰਦਰ। ਕਿ ਜਿਹੜੀ ਗੁਰੂਆਂ ਨੇ ਸਿੱਖੀ ਦੀ ਜੋਤ ਜਲਾਈ ਹੈ ਉਹ ਉਦੋਂ ਤੱਕ ਰੋਸ਼ਨ ਰਹੇਗੀ ਜਦੋਂ ਤੱਕ ਇਹ ਦੁਨੀਆ ਰਹੇਗੀ। ਨੂਰੀ ਵਾਲੂ ਚਿਰਾਗ ਇਹ ਸੋਚ ਅੰਦਰ। ਨੂਰੀ ਕੀ ਪ੍ਰਕਾਸ਼ਵਾਨ ਕਰੇਗੀ, ਵਾਲੂ ਮੈਨੇ ਕਿਸੇ ਚੀਜ਼ ਨੂੰ ਜਲਾਉਣਾ, ਚਿਰਾਗ ਪ੍ਰਕਾਸ਼ ਕਰਨਾ ਕਿਸੇ ਵੀ ਚੀਜ਼ ਦਾ। ਇਹ ਸੋਚ ਅੰਦਰ ਕਿ ਇਹ ਸਾਡੀ ਸੋਚ ਅੰਦਰ ਚਿਰਾਗ ਨੂੰ ਪ੍ਰਕਾਸ਼ਮਾਨ ਕਰੇਗੀ। ਸੂਰਜ ਵਾਂਗ ਲਿਸ਼ਕਾਏਗੀ ਮਨ ਮੰਦਰ, ਅਤੇ ਸਾਡੇ ਮਨ ਮੰਦਰ ਨੂੰ ਸੂਰਜ ਵਾਂਗ ਲਿਸ਼ਕਾਏਗੀ। ਰਹਿਮ ਕਰਮ ਅਤੇ ਧਰਮ ਦੀ ਸਾਂਝ ਗੂੜੀ। ਕਿ ਰਹਿਮ ਧਰਮ ਅਤੇ ਕਿ ਸਾਨੂੰ ਰਹਿਮ ਕਰਮ ਅਤੇ ਧਰਮ ਦੀ ਸਾਂਝ ਨੂੰ ਹਮੇਸ਼ਾ ਹੀ ਉਸੇ ਸਾਂਝ ਨੂੰ ਕਾਇਮ ਰੱਖਣਾ ਚਾਹੀਦਾ। ਕਦੇ ਤੋੜਨੀ ਨਹੀਂ ਤੁਸੀਂ ਮੂਲ ਸਿੰਘੋ। ਇਸ ਨੂੰ ਅਸੀਂ ਕਦੇ ਵੀ ਤੋੜਨਾ ਨਹੀਂ ਹੈ। ਸਾੜ ਦੇਵੇ ਅੱਗ ਘਰ ਆਪਣੇ ਵੀ। ਕਿ ਜਿਹੜੀ ਇਹ ਅੱਗ ਹੁੰਦੀ ਆ ਆਪਸੀ, ਜਿਹੜੀਆਂ ਆਪਣੇ ਧਰਮ ਦੇ ਵਿੱਚ ਜਾਂ ਆਪਣੇ ਵਿੱਚ ਬਹੁਤ ਸਾਰੀਆਂ ਵਿਪਤਾਵਾਂ ਆ ਜਾਂਦੀਆਂ ਹਨ। ਇੱਕ ਦੂਜੇ ਨਾਲ ਭਾਈਚਾਰਾ ਖਤਮ ਕਰ ਲੈਂਦੇ ਹਾਂ, ਅਸੀਂ ਕਰਮ ਨਹੀਂ ਕਰਦੇ, ਅਸੀਂ ਕਿਸੇ 'ਤੇ ਰਹਿਮ ਨਹੀਂ ਕਰਦੇ। ਇਹ ਸਭ ਚੀਜ਼ਾਂ ਨੂੰ ਅਸੀਂ ਇਸ ਅੱਗ ਨੂੰ ਕਦੇ ਵੀ ਤੂਲ ਨਹੀਂ ਦੇਣਾ, ਇਸ ਨੂੰ ਸ਼ਹਿ ਨਹੀਂ ਦੇਣੀ ਕਿ ਇਹ ਅੱਗ ਹੋਰ ਜਲੇ ਅਤੇ ਸਾਡੇ ਘਰ ਸਾੜ ਦੇਵੇ। ਫਿਰ ਅੱਗੇ ਹੈ ਗਰਮੀ ਸੋਚ ਤੇ ਭਾਰੂ ਨਾ ਹੋਣ ਦੇਣੀ। ਗਰਮੀ ਭਾਵ ਗੁੱਸਾ। ਸੋਚ ਤੇ ਭਾਰੂ ਨਾ ਹੋਣ ਦੇਣੀ, ਤਾਂ ਹੀ ਉਹ ਰਹੂਗੀ ਹੋਸ਼ ਵਿੱਚ ਸੋਚ ਸਿੰਘੋ। ਕਿ ਸਾਨੂੰ ਆਪਣੀ ਸੋਚ ਤੇ ਗੁੱਸਾ ਕਦੇ ਵੀ ਹਾਵੀ ਨਹੀਂ ਹੋਣ ਦੇਣਾ, ਤਾਂ ਹੀ ਸਾਨੂੰ ਹੋਸ਼ ਰਹੇਗੀ, ਸਾਡੀ ਸੋਚ ਹੋਸ਼ ਵਿੱਚ ਰਹੇਗੀ। ਨਹੀਂ ਤਾਂ ਅਸੀਂ ਆਪਣੇ ਹੋਸ਼ ਗਵਾ ਬੈਠਾਂਗੇ। ਗਰਮੀ ਆਵੇ ਜੇ ਸੋਚ ਨੂੰ ਲੂਣ ਵਾਲੀ। ਕਿ ਜੇ ਸਾਡੀ ਸੋਚ ਨੂੰ ਜੋ ਸਾੜਨ ਵਾਲੀ ਗਰਮੀ ਭਾਵ ਗੁੱਸਾ ਆਵੇ ਤਾਂ ਐਸੀ ਗਰਮੀ ਨੂੰ ਲਓ ਫਿਰ ਬੋਝ ਸਿੰਘੋ, ਬੋਝ ਉਸਨੂੰ ਆਪਣੇ ਕਾਬੂ ਵਿੱਚ ਕਰ ਲਓ। ਆਪਣੀ ਕਿਰਤ ਚੋਂ ਕੱਢ ਦਸੌਂਦ ਦਸਵਾਂ ਲੋੜਵੰਦਾਂ ਦੇ ਲੇਖੇ ਹਿਲਾ ਦੇਣਾ। ਆਪਣੀ ਕਿਰਤ ਆਪਣੀ ਕਮਾਈ ਚੋਂ ਦਸੌਂਦ ਹੁੰਦਾ ਹੈ 10ਵਾਂ ਹਿੱਸਾ ਕਮਾਈ ਦਾ, ਉਸ ਨੂੰ ਸਾਨੂੰ ਲੋੜਵੰਦਾਂ ਦੇ ਲੇਖੇ ਲੋੜਵੰਦਾਂ ਨੂੰ ਦਾਨ ਕਰ ਦੇਣਾ ਚਾਹੀਦਾ ਹੈ। ਭੁੱਖ ਕੋਈ ਦੁਆਰੇ ਆ ਟੁੱਕ ਮੰਗੇ। ਭੁੱਖ ਕੋਈ ਭੁੱਖਾ, ਟੁੱਕ ਰੋਟੀ। ਆਪਣੇ ਦੁਆਰੇ ਕੋਈ, ਜੇਕਰ ਤੁਹਾਡੇ ਦੁਆਰੇ ਕੋਈ ਭੁੱਖਾ ਰੋਟੀ ਮੰਗਣ ਆਉਂਦਾ, ਭੋਜਨ ਉਸ ਤਾਈਂ ਤੁਸੀਂ ਛਕਾ ਦੇਣਾ, ਖਵਾ ਦੇਣਾ, ਉਸ ਨੂੰ ਭੋਜਨ ਖਵਾ ਦੇਣਾ। ਫਿਰ ਅੱਗੇ ਹੈ ਉੱਚਾ ਨੀਵਾਂ ਨਾ ਕੋਈ ਵੀ ਜਗ ਅੰਦਰ। ਕਿ ਇਸ ਜਗ ਅੰਦਰ ਕੋਈ ਵੀ ਉੱਚਾ ਨੀਵਾਂ ਨਹੀਂ ਹੈ। ਇੱਕੋ ਨੂਰ ਇਲਾਹੀ ਦੇ ਸਭ ਬੰਦੇ। ਇਹਨਾਂ ਬੰਦਿਆਂ ਦੀ ਸਿਰਜਣਾ ਇੱਕੋ ਹੀ ਰੂਹਾਨੀ ਸ਼ਕਤੀ ਨੇ ਕੀਤੀ ਹੈ, ਇੱਕੋ ਹੀ ਪਰਮਾਤਮਾ ਨੇ ਕੀਤੀ ਹੈ। ਬੰਦੇ ਰੱਬ ਦੇ ਸਮਝ ਕੇ ਪਿਆਰ ਕਰਨਾ, ਨਾ ਬੋਲਣੇ ਕਿਸੇ ਨੂੰ ਮੰਦੇ। ਕਿ ਸਾਨੂੰ ਸਭ ਨੂੰ ਰੱਬ ਦੇ ਬੰਦੇ ਸਮਝ ਕੇ ਪਿਆਰ ਕਰਨਾ ਚਾਹੀਦਾ ਹੈ, ਆਪਸੀ ਭਾਈਚਾਰੇ ਵਿੱਚ ਰਹਿਣਾ ਚਾਹੀਦਾ ਹੈ। ਕਦੇ ਵੀ ਕਿਸੇ ਨੂੰ ਮੰਦੇ ਬੋਲ ਨਹੀਂ ਬੋਲਣੇ ਚਾਹੀਦੇ। ਫਿਰ ਅੱਗੇ ਹੈ ਗਊ ਗਰੀਬ ਤੇ ਔਰਤ ਦੀ ਕਰੋ ਰਾਖੀ। ਕਿ ਸਾਨੂੰ ਗਊ ਤੇ ਗਰੀਬ ਤੇ ਔਰਤ ਦੀ ਰਾਖੀ ਕਰਨੀ ਚਾਹੀਦੀ ਹੈ। ਜ਼ਬਰ ਜ਼ੁਲਮ ਤੇ ਕਦੀ ਨਹੀਂ ਰਾਹ ਪੈਣਾ। ਜ਼ਬਰ ਅਤੇ ਜ਼ੁਲਮ, ਕਿਸੇ ਨੂੰ ਅਸੀਂ ਨੁਕਸਾਨ ਨਹੀਂ ਪਹੁੰਚਾਉਣਾ, ਐਸੇ ਰਸਤੇ 'ਤੇ ਅਸੀਂ ਕੁਰਾਹੇ ਕਦੇ ਨਹੀਂ ਪੈਣਾ। ਲਾਲਚ ਵਿੱਚ ਆ ਧੀਆਂ ਵੇਚਣਾ ਨਾ। ਲਾਲਚ ਵਿੱਚ ਆ ਕੇ ਭਾਵੇਂ ਕਿੰਨਾ ਵੀ ਕੋਈ ਧਨ ਦੌਲਤ ਦੇਵੇ, ਕਦੇ ਵੀ ਧੀਆਂ ਨੂੰ ਵੇਚਣਾ ਨਹੀਂ ਚਾਹੀਦਾ। ਮੂੰਹੋਂ ਮੰਗ ਕੇ ਕਦੇ ਨਾ ਦਾਜ ਲੈਣਾ, ਅਤੇ ਮੂੰਹੋਂ ਮੰਗ ਕੇ ਕਿਸੇ ਵੀ ਆਪਦਾ ਪੁੱਤ ਵਿਆਹੁਣ ਸਮੇਂ ਦਾਜ ਨਹੀਂ ਲੈਣਾ ਚਾਹੀਦਾ। ਫਸਤਾ ਜ਼ੁਲਮ ਦਾ ਵੱਢਣਾ ਹੈ ਜਿਸਨੇ ਐਸਾ ਰੂਪ ਸ਼ਿੰਗਾਰਿਆ ਖਾਲਸੇ ਦਾ। ਸ਼ਰਮ ਧਰਮ ਵਾਲਾ ਚੰਗੇ ਕਰਮ ਵਾਲਾ, ਮੈਂ ਨਵਾਂ ਰੰਗ ਨਿਖਾਰਿਆ ਖਾਲਸੇ ਦਾ। ਫਸਤਾ ਕਿ ਬੰਧਨ, ਜ਼ੁਲਮ ਦਾ ਕਿ ਜ਼ੁਲਮ ਦਾ ਜਿਹੜਾ ਜੁਰਮ ਦਾ ਬੰਧਨ ਵੱਢਣਾ ਹੈ, ਐਸਾ ਰੂਪ ਸ਼ਿੰਗਾਰਿਆ ਖਾਲਸੇ ਦਾ। ਕਿ ਗੁਰੂਆਂ ਨੇ ਐਸਾ ਰੂਪ ਬਣਾ ਕੇ ਖਾਲਸਾ ਸ਼ਿੰਗਾਰਿਆ ਹੈ। ਸ਼ਰਮ ਧਰਮ ਵਾਲਾ, ਸ਼ਰਮ ਕੰਮ ਕਰਨ ਵਾਲਾ, ਸ਼ਰਮ ਕਰਨ ਵਾਲਾ, ਧਰਮ ਕਰਨ ਵਾਲਾ ਅਤੇ ਚੰਗੇ ਕੰਮ ਕਰਨ ਵਾਲਾ, ਮੈਂ ਨਵਾਂ ਰੰਗ ਨਿਖਾਰਿਆ ਖਾਲਸੇ ਦਾ। ਕਿ ਐਸਾ ਰੰਗ ਹੈ ਜੋ ਉਹਨਾਂ ਨੇ ਖਾਲਸਾ ਦੀ ਸਿਰਜਣਾ ਕੀਤੀ ਹੈ। 5 ਬਾਣੀਆਂ ਦੇ ਨਾਲ ਨਿਵਾਜਿਆ ਮੈਂ। ਕਿ 5 ਬਾਣੀਆਂ ਨਾਲ ਮੈਂ ਇਸ ਨੂੰ ਨਵਾਜਿਆ ਹੈ। 5 ਦੇ ਕੇ ਕਕਾਰ ਅੱਜ ਖਾਲਸੇ ਨੂੰ। 5 ਕਕਾਰ ਜੋ ਸਿੱਖੀ ਦੇ 5 ਪਹਿਚਾਣ ਹੁੰਦੀ ਹੈ। ਕੇਸ਼, ਕੰਘਾ, ਕਛਹਿਰਾ, ਕਿਰਪਾਨ ਅਤੇ ਕੜਾ, ਉਹ ਖਾਲਸੇ ਦੀ ਪਹਿਚਾਣ ਹੈ। ਬਾਣੇ ਤੇ ਯੁੱਧ ਦੀ ਪਾਨ ਚਾੜੀ। ਇਸ ਉੱਤੇ ਬਾਣੀ ਭਾਵ ਜੋ ਗੁਰੂਆਂ ਦੀ ਬਾਣੀ ਹੈ, ਬਾਣੇ
ਪਹਿਰਾਵੇ ਦੀ, ਯੁੱਧ ਦੀ ਪਾਣ ਚਾੜ ਕੇ ਉਸ ਉੱਤੇ ਪਰਤ ਤੇ ਦਰ ਪਰਤ ਚੜਾ ਕੇ ਉਸ ਨੂੰ ਸਖਤ ਕੀਤਾ ਹੈ। ਦੇ ਕੇ ਰਜਮਾ ਪਿਆਰ ਅੱਜ ਖਾਲਸੇ ਨੂੰ, ਕਿ ਉਸ ਨੂੰ ਮੈਂ ਬਹੁਤ ਹੀ ਰਜਮਾ, ਬਹੁਤ ਪਿਆਰ ਦੇ ਕੇ ਉਸ ਦੀ ਸਿਰਜਣਾ ਕੀਤੀ ਹੈ। ਟੱਕਰ ਲਊ ਜੋ ਜ਼ੁਲਮ ਦੇ ਨਾਲ ਸੂਰਾ ਟੱਕਰ ਕਿਸੇ ਨਾਲ ਭਿੜਨਾ, ਲਊ ਜੋ ਜ਼ੁਲਮ ਦੇ ਨਾਲ ਸੂਰਾ ਸੂਰਮਾ, ਯੁੱਧਾਂ ਵਿੱਚ ਮੈਂ ਉਸ ਦਾ ਸਾਥ ਦੇਣਾ, ਕਿ ਖਾਲਸੇ ਨੇ ਯੁੱਧ ਵਿੱਚ ਉਸੇ ਦਾ ਸਾਥ ਦੇਣਾ ਹੈ ਜੋ ਜ਼ੁਲਮ ਦੇ ਖਿਲਾਫ ਆਵਾਜ਼ ਉਠਾਏਗਾ। ਲਾਲੋ ਦਲਿਤ ਗਰੀਬਾਂ ਦਾ ਸਾਥ ਦੇ ਕੇ ਜ਼ਾਲਮ ਭੂਪਾਂ ਨੂੰ ਹਰ ਪਲ ਮਾਤ ਦੇਣਾ, ਜ਼ਾਲਮ ਭੂਪਾਂ ਨੂੰ, ਲਾਲੋ ਦਲਿਤ ਗਰੀਬਾਂ, ਕਿ ਦਲਿਤ ਗਰੀਬਾਂ ਦਾ ਮੈਂ ਸਾਥ ਦੇਣਾ ਹੈ, ਤੇ ਜ਼ਾਲਮ ਭੂਪਾਂ ਨੂੰ, ਜੋ ਸ਼ਾਹੂਕਾਰ ਹੁੰਦੇ ਹਨ, ਜੋ ਰਾਜੇ ਹੁੰਦੇ ਹਨ, ਉਹਨਾਂ ਨੂੰ ਮਾਤ ਦੇਣੀ, ਉਹਨਾਂ ਨੂੰ ਹਰਾਉਣਾ ਹੈ, ਕਿ ਉਹ ਕਿਸੇ ਤੇ ਗਰੀਬਾਂ ਤੇ ਜ਼ੁਲਮ ਨਾ ਕਰਨ। ਫਿਰ ਅੱਗੇ ਇੱਕੋ ਵਾਟੇ ਵਿੱਚ ਤੁਸੀਂ ਛਕਿਆ, ਇੱਕੋ ਵਾਟੇ ਵਿੱਚ ਅੰਮ੍ਰਿਤ ਤੁਸੀਂ ਛਕਿਆ, ਰਹੀ ਜਾਤ ਨਾ ਪਾਤ ਅੱਜ ਖਾਲਸੇ ਦੀ, ਕਿ ਜਦੋਂ ਖਾਲਸੇ ਦੀ ਸਿਰਜਣਾ ਕੀਤੀ ਹੈ ਇੱਕੋ ਵਾਟੇ ਵਿੱਚ ਸਾਰਿਆਂ ਨੂੰ ਅੰਮ੍ਰਿਤ ਛਕਾਇਆ ਗਿਆ, ਜਿਸ ਵਿੱਚ ਜਾਤ ਪਾਤ ਤਾਂ ਰਹਿ ਨਹੀਂ ਗਈ, ਸਾਰੇ ਇੱਕੋ ਹੀ ਧਰਮ, ਉਹਨਾਂ ਦਾ ਧਰਮ ਸਾਂਝਾ ਹੈ ਤਾਂ ਉਹਨਾਂ ਵਿੱਚ ਜਾਤ ਪਾਤ ਦਾ ਕੁਛ ਨਹੀਂ ਰਹਿ ਜਾਂਦਾ। ਇੱਕੋ ਰੂਪ ਸਰੂਪ ਅਤੇ ਧਰਮ ਇੱਕੋ, ਕਿ ਸਾਰਿਆਂ ਦਾ ਰੂਪ ਇੱਕੋ ਜਿਹਾ ਹੈ, ਉਹਨਾਂ ਦਾ ਸਰੂਪ ਇੱਕੋ ਜਿਹਾ ਹੈ ਤੇ ਧਰਮ ਇੱਕੋ ਹੈ, ਤਾਂ ਫਿਰ ਜਾਤ ਪਾਤ ਦਾ ਕੋਈ ਕੰਮ ਨਹੀਂ ਰਹਿ ਜਾਂਦਾ। ਸਾਂਝੀਵਾਲਤਾ ਦਾਤ ਅੱਜ ਖਾਲਸੇ ਦੀ, ਸਾਂਝੀਵਾਲਤਾ ਆਪਸੀ ਭਾਈਚਾਰੇ ਨਾਲ ਮਿਲ ਜੁਲ ਕੇ ਰਹਿਣਾ, ਕਿ ਖਾਲਸੇ ਵਿੱਚ ਸਿਖਾਇਆ ਗਿਆ ਹੈ ਕਿ ਸਾਨੂੰ ਆਪਸੀ ਭਾਈਚਾਰੇ ਵਿੱਚ ਰਹਿਣਾ ਚਾਹੀਦਾ। ਮੁਨਕਰ ਜਦੋਂ ਅਸੂਲਾਂ ਤੋਂ ਪੰਥ ਹੋਇਆ, ਮੈਂ ਨਹੀਂ ਸਾਥ ਦੇਣਾ ਹੋਣਾ, ਇਹ ਸਮਝ ਲੈਣਾ। ਮੁਨਕਰ ਕਿ ਜਦੋਂ ਅਸੂਲਾਂ ਤੋਂ ਪਰੇ ਹੋਇਆ, ਕਿ ਮੁਨਕਰ ਨਾ ਕਰਦੇ ਨਹੀਂ, ਉਸ ਤੋਂ ਕਿਨਾਰਾ ਕਰ ਲਿਆ ਪੰਥ ਨੇ, ਤਾਂ ਮੈਂ ਉਸ ਦਾ ਸਾਥ ਨਹੀਂ ਦੇਣਾ। ਮੇਰੀ ਹੋਂਦ ਹੈ ਸਿਧਾਂਤ ਤੇ ਸੱਚ ਅੰਦਰ, ਕਿ ਮੇਰੀ ਹੋਂਦ, ਮੇਰੀ ਜੋ ਆਪਣੀ ਹੋਂਦ ਹੈ ਉਹ ਸਿਧਾਂਤ ਦੇ, ਕਿ ਸੱਚ ਦੇ ਸਿਧਾਂਤ ਅੰਦਰ ਹੈ, ਲੱਭਣਾ ਹੋਊ ਇਹਨਾਂ 'ਚੋਂ ਰਮਝ ਲੈਣਾ, ਕਿ ਮੈਂ ਇਹਨਾਂ ਚੀਜ਼ਾਂ ਵਿੱਚੋਂ ਹੀ ਮੇਰਾ ਭੇਤ ਲੁਕਿਆ ਹੋਇਆ ਹੈ। ਫਿਰ ਅੱਗੇ ਹੈ ਕਿਰਤੀ ਕਾਮੇ ਤੇ ਗ੍ਰਹਿਸਤੀ ਸਦਾ ਵੱਡੇ, ਇਹਨਾਂ ਵਿੱਚ ਹੀ ਕਰਤਾ ਕਰਤਾਰ ਵਸਦਾ। ਜਿਹੜੇ ਕਿਰਤੀ ਹੁੰਦੇ ਹਨ, ਕੰਮ ਕਰਨ ਵਾਲੇ, ਕਾਮੇ ਕੰਮ ਕਰਨ ਵਾਲੇ, ਮਜ਼ਦੂਰ, ਗ੍ਰਹਿਸਤੀ ਜੋ ਗ੍ਰਹਿਸਤੀ ਜੀਵਨ ਭੋਗਦੇ ਹਨ, ਇਹਨਾਂ ਵਿੱਚੋਂ ਹੀ ਕਰਤਾ ਕਰਤਾਰ ਵਸਦਾ, ਕਿ ਜੋ ਕਰਤਾ, ਜੋ ਰਚਨਾਹਾਰ ਹੈ, ਜੋ ਰਚਨਾਕਾਰ ਹੈ ਪਰਮਾਤਮਾ, ਇਹਨਾਂ ਵਿੱਚ ਹੀ ਵਸਦਾ ਹੈ। ਕਿਰਤ ਕਰਤਾ ਰੂਪ ਕਰਤਾਰ ਬਣ ਜੀ, ਕਿ ਉਸੇ ਕਿਰਤ ਕਰਤਾ ਦਾ ਤੂੰ ਕਰਤਾਰ ਬਣ ਜੀ, ਉਸ ਦਾ ਹੀ ਤੂੰ ਰੂਪ ਬਣ ਜੀ। ਕਿਰਤ ਵਿੱਚ ਸ੍ਰਿਸ਼ਟੀ ਦਾ ਪਿਆਰ ਹੱਸਦਾ, ਕਿ ਇਸੇ ਕਿਰਤ ਵਿੱਚ ਕੰਮ ਕਰਨ ਵਿੱਚ ਹੀ ਸ੍ਰਿਸ਼ਟੀ ਪੂਰੇ ਸੰਸਾਰ ਦਾ ਪਿਆਰ ਹੱਸਦਾ ਹੈ। ਨਾਲ ਭਗਤੀ ਨਾਮ ਦੇ ਵਿੱਚੋਂ ਹੁਣ ਮਿਲੂ ਸ਼ਕਤੀ, ਦਿਓ ਹੌਸਲਾ ਨਵਾਂ ਕਿਰਪਾਨ ਮੇਰੀ, ਕਿ ਭਗਤੀ ਪਰਮਾਤਮਾ ਦੀ ਭਗਤੀ ਕਰਨ ਨਾਲ ਹੀ ਮੈਨੂੰ ਸ਼ਕਤੀ ਮਿਲਦੀ ਹੈ। ਦੋ ਹੌਸਲਾ ਨਵਾਂ, ਕਿ ਨਵਾਂ ਹੌਸਲਾ, ਮੇਰੀ ਜੋ ਕਿਰਪਾਨ ਹੈ, ਜੋ ਮੇਰੀ ਤਲਵਾਰ ਹੈ, ਉਹ ਮੈਨੂੰ ਇੱਕ ਨਵਾਂ ਹੌਸਲਾ ਦਿੰਦੀ ਹੈ। ਮੈਂ ਆਪਣੀ ਧਰਮ ਦੀ ਰੱਖਿਆ ਕਰਾਂਗਾ, ਲੇਕਿਨ ਧਰਮ ਦੇ ਸਭੇ ਮੈਂ ਲਾ ਦੇਣੀ, ਕਿ ਮੈਂ ਆਪਣੇ ਧਰਮ ਦੀ ਰੱਖਿਆ ਲਈ ਸਭ ਕੁਝ ਵਾਰ ਦਿੱਤਾ ਹੈ, ਸਾਰਾ ਘਰ ਪਰਿਵਾਰ ਤੇ ਜਾਨ ਮੇਰੀ। ਉਹਨਾਂ ਨੇ, ਗੁਰੂ ਗੋਬਿੰਦ ਸਿੰਘ ਜੀ ਨੇ ਆਪਣਾ ਪੂਰਾ ਘਰ ਪਰਿਵਾਰ, ਆਪਣੇ ਬੱਚੇ, ਆਪਣੀ ਜਾਨ, ਸਭ ਕੁਝ ਧਰਮ ਦੇ ਲੇਖੇ ਲਾ ਦਿੱਤਾ ਸੀ। ਫਿਰ ਅੱਗੇ ਸਾਰੇ ਧਰਮਾਂ ਦੇ ਚੰਗੇ ਜੋ ਤਰਕ ਲੈ ਕੇ, ਸਾਰੇ ਧਰਮਾਂ 'ਚੋਂ ਉਹਨਾਂ ਨੇ ਤਰਕ ਲੈ ਕੇ, ਜੋ ਲੌਜਿਕ ਲੈ ਕੇ ਉਹਨਾਂ ਨੇ ਮਹਿਲ ਸਿੱਖੀ ਦਾ ਉਸਾਰਿਆ ਹੈ। ਉਹਨਾਂ ਨੇ ਸਿੱਖੀ ਧਰਮ ਦੀ ਸਿਰਜਣਾ ਕੀਤੀ ਹੈ, ਮੀਰੀ ਪੀਰੀ ਦੇ ਨਵੇਂ ਵਿੱਚ ਰੰਗ ਭਰ ਕੇ। ਮੀਰੀ ਜੋ ਤਲਵਾਰ ਦੀ ਸ਼ਕਤੀ ਹੈ, ਪੀਰੀ ਜੋ ਅਧਿਆਤਮਕ ਸ਼ਕਤੀ ਹੈ, ਉਸ ਦੇ ਨਵੇਂ ਰੰਗ ਭਰ ਕੇ ਉਹਨਾਂ ਨੇ ਖਾਲਸੇ ਦੀ ਸਿਰਜਣਾ ਕੀਤੀ ਹੈ। ਝੋਲੀ ਪਾਇਆ ਖਾਲਸਾ ਪੰਥ ਥੋੜੀ, ਇਹਦੀ ਖਾਲਸਾ ਜੀ ਸਾਂਭ ਸੰਭਾਲ ਕਰਨੀ, ਇਹਦੀ ਸੋਚ ਵਿੱਚ ਸੱਜਰੇ ਫੁੱਲ ਧਰਨੇ, ਇਹਦੇ ਬਦਨ ਵਿੱਚ ਸੁੱਚੀ ਖੁਸ਼ਬੂ ਭਰਨੀ। ਉਹਨਾਂ ਨੇ ਕਿਹਾ ਹੈ ਕਿ ਝੋਲੀ, ਕਿ ਮੈਂ ਇਹ ਖਾਲਸੇ ਪੰਥ ਦੀ ਸਿਰਜਣਾ ਕਰਕੇ ਤੁਹਾਡੀ ਝੋਲੀ ਵਿੱਚ ਪਾ ਦਿੱਤਾ, ਤੁਸੀਂ ਇਸ ਦੀ ਸਾਂਭ ਸੰਭਾਲ ਕਰਕੇ ਰੱਖਣੀ ਹੈ। ਇਸ ਦੀ ਸੋਚ ਵਿੱਚ ਸੱਜਰੇ ਫੁੱਲ ਧਰਨੇ, ਇਸ ਦੀ ਸੋਚ ਦੇ ਅਨੁਸਾਰ ਤੁਸੀਂ ਚੱਲਣਾ ਹੈ, ਉਸ ਵਿੱਚ ਸੱਜਰੇ ਫੁੱਲ ਭਾਵ ਤਾਜ਼ੇ ਫੁੱਲ ਧਰਨੇ ਹਨ। ਤੁਸੀਂ ਪੁਰਾਣੇ ਰੀਤੀ ਰਿਵਾਜ, ਇਹ ਪੁਰਾਣੀਆਂ ਜਿਹੜੀਆਂ ਜੋ ਵੀ ਸਾਡੇ ਸਮਾਜ ਨੂੰ ਜਿਹੜੀਆਂ ਜੀ ਕੁਰੀਤੀਆਂ ਹਨ, ਉਹਨਾਂ ਨੂੰ ਖਤਮ ਕਰਨਾ ਹੈ। ਜਿਹੜੇ ਬੰਧਨ ਵਿੱਚ ਸੁੱਚੀ ਖੁਸ਼ਬੂ, ਕਿ ਇਹਦੇ ਬਦਨ ਵਿੱਚ ਸੁੱਚੀ ਖੁਸ਼ਬੂ, ਸੁੱਚੀ ਸੱਜਰੇ ਫੁੱਲ ਧਰ ਕੇ ਸੁੱਚੀ ਖੁਸ਼ਬੂ ਭਾਵ ਇਸ ਨੂੰ ਅਸੀਂ ਬਹੁਤ ਚੰਗੀ ਤਰ੍ਹਾਂ ਸਾਰਿਆਂ ਵਿੱਚ ਚੰਗਿਆਈਆਂ ਭਰਾਂਗੇ, ਬੁਰੇ ਕੰਮਾਂ ਨੂੰ ਨਹੀਂ ਕਰਾਂਗੇ, ਉਹਨਾਂ ਨੂੰ ਤਿਆਗ ਦੇਵਾਂਗੇ। ਹੁਣ ਅਸੀਂ ਇਸ ਦੇ ਪ੍ਰਸ਼ਨਾਂ ਦੇ ਉੱਤਰ ਕਰਦੇ ਹਾਂ।